ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਤੇ ਭਾਰਤ ਵਿਚਕਾਰ ਹੁਣ ਕੋਵਿਡ-19 ਦੀ ਵੈਕਸੀਨੇਸ਼ਨ ਨੂੰ ਲੈ ਕੇ ਅਤੇ ਚਾਈਨੀਜ਼ ਐਪ ਤੇ ਪਾਬੰਦੀ ਨੂੰ ਲੈ ਕੇ ਖਿੱਚੋਤਾਣ ਦਾ ਜਿਹੜਾ ਜ਼ੋਰਦਾਰ ਦੌਰ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਇਹ ਹੋਪ ਕੀਤੀ ਜਾਂਦੀ ਹੈ ਕਿ ਉਸ ਖਿੱਤੇ ਦੇ ਵਿੱਚ ਬੇਸ਼ੱਕ ਚਾਈਨਾ ਦੇ ਨਾਲ ਰਿਲੇਸ਼ਨਸ਼ਿਪ ਤਾਂ ਸਟ੍ਰੇਨਡ ਹੀ ਰਹਿਣੀ ਹੈ ਅਮਰੀਕਾ ਦੀ, ਪਰ ਜਿਵੇਂ ਭਾਰਤ ਨੂੰ ਬਿਲਕੁਲ ਖੁੱਲ੍ਹ ਕੇ ਖੇਡਣ ਦਾ ਮੌਕਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਦਿੱਤਾ ਸੀ ਉਵੇਂ ਨਹੀਂ ਹੋਏਗਾ। ਪਰ ਇਹ ਵੀ ਲੱਗਦਾ ਹੈ ਕਿ ਜਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਫਗਾਨਿਸਤਾਨ ਦੇ ਵਿੱਚ ਜਿਹੜੀ 12 ਫਰਵਰੀ ਨੂੰ ਤਾਲਿਬਾਨ ਔਰ ਅਮਰੀਕਾ ਵਿਚਾਲੇ ਅਮਨ ਸਮਝੌਤਾ ਹੋਇਆ, ਡੀਲ ਹੋਈ, ਉਹਨੂੰ ਰੀਵਿਜ਼ਿਟ ਕਰਨਾ ਚਾਹੁੰਦੇ ਨੇ ਔਰ ਭਾਰਤੀਆਂ ਨੂੰ ਲਾਲੀਆਂ ਚੜ੍ਹੀਆਂ ਹੋਈਆਂ ਕਿ ਉਹ ਵਾਪਸ ਉੱਥੇ ਜਿਹੜੀ ਹੈ ਆਪਣੀ ਪੈਂਠ ਬਣਾ ਸਕਣਗੇ ਔਰ ਗੜਬੜ ਦਾ ਰਸਤਾ ਜਿਹੜਾ ਹੈ, ਜਿਸ ਰਾਹੀਂ ਉਹ ਅਫਗਾਨਿਸਤਾਨ ਨੂੰ ਅਨਸਟੇਬਲ ਰੱਖ ਰਹੇ ਨੇ, ਪਾਕਿਸਤਾਨ 'ਚ ਵੀ ਡੋਮੈਸਟਿਕ ਟੈਰਰਿਜ਼ਮ ਕ੍ਰੀਏਟ ਕਰਦੇ ਨੇ, ਉਹ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਨੀਤੀ ਜਾਰੀ ਰਹੇਗੀ। ਪਰ ਇਸ ਵੇਲੇ ਜਿਹੜਾ ਚਾਈਨਾ ਭਾਰਤ ਰਿਲੇਸ਼ਨਸ਼ਿਪਸ ਦੇ ਵਿੱਚ ਬੇਸ਼ੱਕ ਚੀਨ ਨੇ ਇੱਕ ਪਾਸੇ ਤਾਂ ਆਪਣਾ ਟੈਰੀਟਰੀ ਉਹ ਵਧਾ ਰਿਹਾ ਹੈ ਔਰ ਜਿਵੇਂ 2 ਪਿੰਡ ਉਹਨਾਂ ਨੇ ਕਿਵੇਂ ਲਦਾਖ, ਈਸਟਰਨ ਲਦਾਖ ਦੇ ਵਿੱਚ ਬਣਾਏ ਨੇ ਔਰ ਉਹਨੂੰ ਜਸਟੀਫਾਈ ਕੀਤਾ। ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਇਹ ਤਾਂ ਸਾਡਾ ਹੀ ਹੈ, ਸਾਊਥ ਤਿੱਬਤ, ਤਾਂ ਜਿਹਦਾ ਨਾਂ ਤੁਸੀਂ ਅਰੁਣਾਚਲ ਰੱਖਿਆ। ਪਰ 2 ਮੁੱਦਿਆਂ ਦੇ ਉੱਤੇ ਇਸ ਵੇਲੇ ਡਿਪਲੋਮੈਟਿਕ, ਜਿਹਨੂੰ ਤੁਸੀਂ ਕਹੋ ਕਿ ਡਿਪਲੋਮੈਟਿਕ ਵਾਰ ਚੱਲ ਰਹੀ ਹੈ। ਕੋਵਿਡ-19 ਵੈਕਸੀਨ ਚੀਨ ਨੇ ਵੀ ਡਿਵੈਲਪ ਕੀਤੀ, ਪਾਕਿਸਤਾਨ ਦੇ ਨਾਲ ਤਾਂ ਪ੍ਰੋਪਰ ਐਕਸਪੈਰੀਮੈਂਟੇਸ਼ਨ ਔਰ ਪਾਕਿਸਤਾਨ ਦੇ ਵਿੱਚ ਕਈ ਲੱਖ ਡੋਜ਼ ਉਹਦੇ ਜਾ ਰਹੇ ਨੇ, ਲੇਕਿਨ ਬੰਗਲਾਦੇਸ਼ ਔਰ ਨੇਪਾਲ 'ਚ ਭਾਰਤ ਨੇ ਦੇਖਦੇ ਹਾਂ ਕਿ ਇਹ ਸਾਡੇ ਹੱਥੋਂ ਨੇ ਸ੍ਰੀਲੰਕਾ ਨਿਕਲੇ ਨੇ। ਭਾਰਤ ਨੇ ਬਿਨਾਂ ਉਹਨਾਂ ਦੇ ਮੰਗਿਆਂ ਵੀ ਜੇ ਥੋੜ੍ਹੇ ਸੀ ਤੇ ਉਹ ਭਰ ਕੇ ਪੇਟੀਆਂ ਭੇਜ ਦਿੱਤੀਆਂ, ਇਹ ਦੱਸਣ ਦੇ ਲਈ ਕਿ ਸਾਡੇ, ਹਾਲਾਂਕਿ ਇਹ ਵੀ ਸਾਹਮਣੇ ਆਇਆ ਵੀ ਈਵਨ ਫਾਈਜ਼ਰ ਦੀ ਬਣਾਈ ਜਿਹੜੀ ਵੈਕਸੀਨੇਸ਼ਨ ਹੈ ਉਹਦੇ ਵੀ ਸਾਈਡ ਇਫੈਕਟ ਸਾਹਮਣੇ ਆਏ ਨੇ। ਭਾਰਤ ਵਾਲੀ ਤਾਂ ਦੂਸਰੇ ਟੈਸਟ ਤੋਂ ਅੱਗੇ ਗਈ ਨਹੀਂ ਔਰ ਚੀਨ ਨੇ ਪ੍ਰੋਪਰਲੀ ਉਹਦੀ ਜਿਹੜਾ ਉਹਦੇ ਟਰਾਇਲ ਕੀਤੇ ਨੇ। ਹੁਣ ਇਹ ਵੀ ਇੱਕ ਰੀਜ਼ਨ ਹੈ ਔਰ ਅੱਜ ਚਾਈਨੀਜ਼ ਮੀਡੀਆ ਦੇ ਵਿੱਚ ਕਾਫੀ ਹੈ ਕਿ ਭਾਰਤ ਜਿਹੜਾ ਹੈ ਇਹ ਇਸ ਕਿਸਮ ਦਾ ਡਰਟੀ ਕੰਪੀਟੀਸ਼ਨ ਕ੍ਰੀਏਟ ਕਰ ਰਿਹਾ ਔਰ ਚਾਈਨਾ ਨੇ ਹਾਲਾਂਕਿ ਕਿਹਾ ਕਿ ਵੀ ਅਸੀਂ ਕੋਈ ਵੈਕਸੀਨ ਕੰਪੀਟੀਸ਼ਨ ਨਹੀਂ ਚਾਹੁੰਦੇ, ਲੇਕਿਨ ਇਹਦੇ ਬਾਵਜੂਦ ਉਹਨਾਂ ਦੇ ਸਪੋਕਸਪਰਸਨ ਜਾਓ ਲੀਜਨ ਨੇ ਕਿਹਾ ਕਿ ਇਹ ਜਿਹੜਾ ਵੈਕਸੀਨ ਡਿਪਲੋਮੇਸੀ ਚੱਲ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇੱਕ ਮੈਲਾਈਨ ਕੰਪੀਟੀਸ਼ਨ ਹੈ ਔਰ ਇਸੇ ਤਰ੍ਹਾਂ ਚਾਈਨੀਜ਼ ਜਿਹੜਾ ਗਲੋਬਲ ਟਾਈਮਸ ਉਹਨਾਂ ਦਾ ਕਮਿਊਨਿਸਟ ਪਾਰਟੀ ਰਨ ਮੀਡੀਆ ਹੈ, ਉਹਨਾਂ ਨੇ ਕਿਹਾ ਕਿ ਚਾਈਨਾ ਬੰਗਲਾਦੇਸ਼ ਕੋਆਪਰੇਸ਼ਨ ਵਾਜ਼ ਆਲਸੋ ਡਿਸਟਰਬਡ ਡਿਊ ਟੂ ਇੰਟਰਫੇਰੈਂਸ ਫਰੋਮ ਇੰਡੀਆ, ਕਿ ਇਹ ਜਿਹੜਾ ਕੋਵਿਡ ਵੈਕਸੀਨ ਦੇ ਲਾਈਨ ਥੱਲੇ ਇਹ ਕਰ ਰਹੇ ਨੇ ਔਰ ਇਸ ਵੇਲੇ ਚੀਨ ਨੇ ਜਿਹੜੀ ਆਪਣੀ ਵੈਕਸੀਨ ਹੈ ਉਹ 20 ਦੇਸ਼ਾਂ ਨੂੰ ਪਹਿਲਾਂ ਹੀ ਭੇਜੀ ਹੈ, ਜਿਸ 'ਚ ਪਾਕਿਸਤਾਨ ਵੀ ਸ਼ਾਮਲ ਹੈ ਔਰ ਉਹਦੇ 'ਚ ਉਹਨਾਂ ਨੇ ਚਾਈਨੀਜ਼ ਮੀਡੀਆ ਨੇ ਕਿਹਾ ਕਿ ਵੀ ਇਹ ਜਿਹੜਾ ਬੰਗਲਾਦੇਸ਼ ਔਰ ਸ੍ਰੀਲੰਕਾ 'ਚ ਔਰ ਨੇਪਾਲ 'ਚ ਇੰਡੀਆ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ, ਦੂਸਰੇ ਪਾਸੇ ਚਾਈਨਾ ਨੇ ਅੱਜ ਆਫੀਸ਼ੀਅਲੀ ਪ੍ਰੋਟੈਸਟ ਕੀਤਾ ਕਿ ਇਹ ਜਿਹੜਾ ਉਹਨਾਂ ਨੇ ਪਿਛਲੇ ਦਿਨਾਂ 'ਚ 59 ਚਾਈਨੀਜ਼ ਐਪਸ ਦੇ ਉੱਤੇ ਪਾਬੰਦੀ ਲਾਈ ਸੀ ਔਰ ਉਹਦੇ 'ਚ ਉਹਨਾਂ ਨੇ ਹੁਣ ਉਹਨਾਂ ਨੂੰ ਨੋਟਿਸ ਭੇਜੇ ਨੇ। ਪਰ ਚੀਨ ਨੇ ਇਹਦੇ 'ਤੇ ਕਿਹਾ ਕਿ these moves are in violation of WTO non-discriminatory principles and fair competition principles of market economy, severely damage the legitimate rights and interests of Chinese companies. ਉਹਨਾਂ ਦੇ ਸਪੋਕਸਮੈਨ ਨੇ ਕਿਹਾ ਕਿ ਚਾਈਨੀਜ਼ ਸਾਈਡ ਫਰਮਲੀ ਅਪੋਜ਼ them ਕਿ ਤੁਸੀਂ ਵਾਇਓਲੇਟ ਕਰ ਰਹੇ ਹੋ WTO ਨੂੰ ਵੀ ਔਰ ਦੂਸਰੇ ਨੂੰ ਵੀ। ਸੋ ਇਹ ਜਿਹੜਾ ਚਾਈਨੀਜ਼ ਐਪਸ ਦੀ ਪਾਬੰਦੀ ਹੋਏ ਜਾਂ ਕੋਵਿਡ ਵੈਕਸੀਨੇਸ਼ਨ ਦੀ ਇੱਕ ਆਪਣੀ ਡਿਪਲੋਮੈਟਿਕ ਵਾਰ, ਬੇਸ਼ੱਕ ਇਹ ਲੋਕ ਹੀ ਹੈ, ਪਰ ਦੂਸਰੇ ਪਾਸੇ ਕਿਉਂਕਿ ਬਾਰਡਰ ਦੇ ਉੱਤੇ ਲੱਖ ਫੌਜ ਹੈ ਬੈਠੀ ਹੋਈ ਔਰ ਚਾਈਨਾ ਐਵਰੀ ਡੇ ਕੁਛ ਨਾ ਕੁਛ ਉਹ ਕਰ ਰਿਹਾ ਉੱਥੇ। ਸੋ ਇਹਦੇ ਨਾਲ ਜੇ ਤੁਸੀਂ ਇਹ ਦੋਨੋਂ ਵੀ ਦੇਖਦੇ ਹੋ ਤਾਂ ਫਿਰ ਜਿਹੜੀ ਜੰਗ ਹੈ ਚਾਈਨਾ ਔਰ ਇੰਡੀਆ ਦੇ ਵਿੱਚ ਉਹ ਚੱਲ ਰਹੀ ਹੈ ਔਨ ਆਲ ਦਾ ਫਰੰਟਸ। ਔਰ ਅਸੀਂ ਜਿਵੇਂ ਇਸ ਸੈਗਮੈਂਟ ਦੇ ਵਿੱਚ ਕਬੀਰ ਸਾਹਿਬ ਦੇ ਫਰਮਾਨ ਉਹਨਾਂ ਦਾ ਜ਼ਿਕਰ ਕਰਦੇ 3 ਸ਼ਲੋਕ ਅੱਜ ਅਸੀਂ ਵਿਚਾਰ ਦੇ ਲਈ ਚੁਣੇ ਨੇ। ਪਹਿਲੇ ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡਾ ਤੇ ਪਾਇਓ ਤੂੰ ਭਰ ਪੀਓ ਕਬੀਰ। ਹੁਣ ਜ਼ਾਹਰ ਹੈ ਕਿ ਪਿਆਸ ਹੋਏ, ਤੁਸੀਂ ਭਟਕ ਰਹੇ ਹੋ ਤੇ ਦੂਰ ਤੁਹਾਨੂੰ ਇੱਕ ਸਰੋਵਰ, ਇੱਕ ਤਲਾਬ ਜਿਹੜਾ ਨੱਕੋ ਨੱਕ ਪਾਣੀ ਦਾ ਭਰਿਆ ਹੋਇਆ ਹੈ
ਜਿਹਨੂੰ ਪਾਲ ਸਮੂਹ ਸਰਵਰ ਤਲਾਬ ਨੂੰ ਕਹਿੰਦੇ ਨੇ, ਸਰੋਵਰ ਨੂੰ, ਜੀ। ਇਹ ਨੱਕੋ ਨੱਕ ਭਰਿਆ ਹੋਇਆ ਉਹ ਨਜ਼ਰ ਆ ਰਿਹਾ। ਤੇ ਫਿਰ ਜਿਹੜਾ ਪਿਆਸਾ ਹੈ ਉਹ ਤਾਂ ਜਾ ਕੇ ਰੱਜ ਰੱਜ ਕੇ ਪੀਏ, ਉਹਨੂੰ ਪਾਣੀ ਨੂੰ ਪੀਏਗਾ, ਪੀ ਕੇ ਰੱਜੇਗਾ। ਬਿਲਕੁਲ। ਹੁਣ ਇਹ ਐਕਸਪ੍ਰੈਸ਼ਨ ਹੈ ਕਿ ਵੀ ਰੱਬ ਦੇ ਪਿਆਰ ਦਾ, ਰੱਬ ਦੀ ਯਾਦ ਦਾ, ਰੱਬ ਦੀ ਇਬਾਦਤ ਦਾ ਸਰਵਰ, ਸਰੋਵਰ ਨੱਕੋ ਨੱਕ ਭਰਿਆ ਹੋਇਆ ਹੈ, ਲੇਕਿਨ ਭਾਗ ਵੱਡਿਆ ਤੇ ਪਾਇਓ ਤੂੰ ਭਰ ਭਰ ਪੀਓ ਕਬੀਰ। ਕਿ ਇਹ ਵਿਰਲੇ ਨੇ ਜਿਨ੍ਹਾਂ ਨੂੰ ਇਸ ਦੀ ਸਮਝ ਹੈ ਕਿ ਇਹ ਰੱਬ ਦੀ ਯਾਦ ਦਾ ਜਿਹੜਾ ਵਕਤ ਗੁਜ਼ਾਰਨਾ ਹੈ ਉਹ ਕਿਵੇਂ ਸੰਤੁਸ਼ਟੀ ਦੇਣ ਵਾਲਾ ਹੈ, ਔਰ ਇਹ ਸਿਰਫ ਜਿਨ੍ਹਾਂ ਦੇ ਉੱਤੇ ਰੱਬ ਦੀ ਨਜ਼ਰ ਹੈ, ਕਰਮ ਹੈ, ਉਹੀ ਇਸ ਰਸਤੇ ਤੁਰਦੇ ਨੇ। ਤੇ ਉਹ ਆਪਣੇ ਆਪ ਨੂੰ ਵਡਭਾਗਾ ਕਹਿ ਰਹੇ ਨੇ ਕਿ ਭਰ ਭਰ ਪੀਓ ਕਬੀਰ, ਕਿ ਭਾਈ ਮੇਰੇ ਤੇ ਰਹਿਮਤ ਹੈ ਔਰ ਮੈਂ ਇਸ ਰੱਬ ਦੇ ਪਿਆਰ ਦੀ ਯਾਦ ਦੇ ਇਸ ਜਲ ਨੂੰ ਭਰ ਭਰ ਕੇ ਪੀ ਰਿਹਾ। ਫਿਰ ਉਹਨਾਂ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਜ਼ਿੰਦਗੀ ਬੀਤਦੀ ਜਾਂਦੀ ਹੈ ਔਰ ਬਚਪਨ, ਜਵਾਨੀ, ਬੁਢਾਪਾ, ਔਰ ਜਿਹੜਾ ਸਾਡੇ ਕੋਲ ਇਹ ਵਕਤ ਹੈ ਰੱਬ ਦੀ ਯਾਦ ਦੇ ਵਿੱਚ ਜਿਉਣ ਦਾ, ਉਹਨੂੰ ਅਸੀਂ ਗਵਾ ਰਹੇ ਹਾਂ। ਔਰ ਉਹਦੀ ਉਹਨਾਂ ਨੇ ਉਦਾਹਰਣ ਦਿੱਤੀ, ਕਬੀਰ ਪਰਬਾਤੇ ਤਾਰੇ ਖਿਸੈ ਤਿਉ ਇਹੋ ਖਿਸੈ ਸਰੀਰ, ਇਹ ਦੋਏ ਅੱਖਰ ਨਾ ਖਿਸੈ ਸੋ ਗਹਿ ਰਹੋ ਕਬੀਰ। ਕਿ ਰਾਤ ਨੂੰ ਜਦੋਂ ਅਸੀਂ ਭਰਪੂਰ ਚਾਨਣੀਆਂ ਰਾਤਾਂ ਹੁੰਦੀਆਂ ਨੇ, ਇਹਨਾਂ ਮੁਲਕਾਂ 'ਚ ਤਾਂ ਕਦੇ ਅਸਮਾਨ ਦੇਖਣ ਦਾ ਮੌਕਾ ਹੀ ਨਹੀਂ ਬਣਦਾ, ਉਹ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਕਦੋਂ ਨਿਕਲਦਾ ਹੈ ਤਾਂ ਕਦੋਂ ਸਵੇਰ ਚੜ੍ਹਿਆ, ਨਾ ਸੂਰਜ ਚੜ੍ਹਨ ਦਾ ਦੇਖਣ ਦਾ ਵਕਤ ਹੈ, ਕੰਮ 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 ਕੰਮ। ਲੇਕਿਨ ਜਦੋਂ ਅਸੀਂ ਉਸ ਤਾਰਿਆਂ ਨਾਲ ਡੁਲਕਦਾ ਅਸਮਾਨ, ਔਰ ਜਿਉਂ-ਜਿਉਂ ਮਿਡਨਾਈਟ ਔਰ ਅਖੀਰਲਾ ਪਹਿਰ ਰਾਤ ਦਾ ਆਉਂਦਾ ਹੈ, ਫਿਰ ਤੁਸੀਂ ਦੇਖਦੇ ਹੋ ਵੀ ਹੌਲੀ ਹੌਲੀ ਜਿਹੜੇ ਟਿਮਟਮਾਉਂਦੇ ਤਾਰੇ ਨੇ ਉਹਨਾਂ ਦੀ ਲੋ ਘਟਦੀ ਜਾਂਦੀ ਹੈ। ਉਹਨੂੰ ਖਿਸਕਣਾ ਕਿਹਾ ਉਹਨਾਂ ਨੇ, ਕਿ ਜਿਵੇਂ ਅਸੀਂ ਆਮ ਜ਼ੁਬਾਨ 'ਚ ਵੀ ਕਹਿੰਦੇ ਵੀ ਕਿੱਧਰ ਖਿਸਕ ਗਿਆ, ਉਹ ਖਿਸਕਣਾ ਹੌਲੀ ਹੌਲੀ ਕਰ ਰਿਹਾ ਹੁੰਦਾ, ਪਰ ਇੱਧਰ ਕਰ ਫਿਰ ਖਿਸਕ ਗਿਆ, ਬੰਦਾ ਦੇਖ ਗਿਆ ਕਿਤੇ। ਇਸੇ ਤਰ੍ਹਾਂ ਜਿਉਂ-ਜਿਉਂ ਤਾਰਿਆਂ ਦੀ ਲੋ ਘਟਦੀ ਹੈ ਔਰ ਸੂਰਜ ਜਦੋਂ ਆਪਣੇ ਚੜ੍ਹਦਾ ਔਰ ਪੌ ਫਟਾਲਾ ਜਿਹਨੂੰ ਅਸੀਂ ਕਹਿੰਦੇ ਹਾਂ, ਫਿਰ ਤਾਰੇ ਅਲੋਪ ਹੋ ਜਾਂਦੇ ਨੇ। ਸੋ ਕਬੀਰ ਸਾਹਿਬ ਨੇ ਕਿਹਾ, ਕਬੀਰ ਪ੍ਰਭਾਤੇ ਤਾਰੇ ਖਿਸੇ, ਪ੍ਰਭਾਤ ਦੇ ਵੇਲੇ, ਸਵੇਰ ਦੇ ਵੇਲੇ ਤਾਰੇ ਖਿਸ ਜਾਂਦੇ ਨੇ। ਤਿਉਂ ਇਹੋ ਖਿਸੈ ਸਰੀਰ, ਇਵੇਂ ਹੀ ਜਿਹੜਾ ਸਰੀਰ ਕਦੇ ਸਾਡਾ ਪੂਰੇ ਜੋਬਨ 'ਚ ਹੈ, ਜਵਾਨੀ 'ਚ ਹੈ, ਜਿਉਂ-ਜਿਉਂ ਬੁਢਾਪੇ ਵੱਲ ਅਸੀਂ ਜਾਂਦੇ ਹਾਂ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ, ਸਿਰ ਕੰਪਿਓ ਪੱਗ ਡਗ ਮਗੈ, ਨੈਣ ਜੋਤ ਤੇ ਹੀਨ, ਕਹੁ ਨਾਨਕ ਇਹ ਬਿਦ ਭਈ ਤਉ ਨ ਹਰ ਰਸਲੀਨ। ਕਿ ਸਿਰ ਕੰਬਦਾ, ਪੈਰ ਡਗਮਗਾਉਂਦੇ ਨੇ, ਅੱਖਾਂ 'ਚ ਰੌਸ਼ਨੀ ਨਹੀਂ ਹੈ, ਨੂਰ ਚਲਾ ਗਿਆ, ਕਿ ਇਹ ਤੇਰੀ ਹਾਲਤ ਹੈ, ਕਿਉਂ ਨਹੀਂ ਤੂੰ ਵੇਲੇ ਸਿਰ ਉਸ ਰੱਬ ਦੀ ਓਟ ਲਈ ਸਹਾਰਾ ਲਿਆ। ਔਰ ਕਬੀਰ ਸਾਹਿਬ ਨੇ ਕਿਹਾ ਵੀ ਤਾਰਿਆਂ ਦੇ ਖਿਸਕਣ ਵਾਂਗ ਸਰੀਰ ਖਿਸਕ ਜਾਂਦਾ ਹੈ, ਬੁਢਾਪਾ ਔਰ ਫਿਰ ਮੌਤ, ਪਰ ਦੋ ਲਫ਼ਜ਼ ਉਹ ਕਦੇ ਨਹੀਂ ਖਿਸਕਦੇ, ਕਦੇ ਨਹੀਂ, ਉਹ ਨੇ ਰਾਮ। ਹੁਣ ਰਾਮ ਕੀ ਹੈ? ਇਹ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ, ਅਯੁੱਧਿਆ 'ਚ ਜਨਮਿਆ, ਜਿਹਨੂੰ ਜ਼ਬਰਦਸਤੀ ਜਮਾਤਾ ਉੱਥੇ। ਇਹ ਰਮਿਆ ਹੋਇਆ ਜਿਹੜਾ ਓਮਨੀ ਪ੍ਰੈਜ਼ੈਂਟ ਹੈ, ਕਿ ਰੱਬ ਉਹ ਹੈ ਆਦ ਸੱਚ ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਔਰ ਤੀਸਰਾ ਸ਼ਲੋਕ ਹੈ, ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ, ਪੰਡਤ ਪੰਡਤ ਜਲ ਮੂਏ, ਮੂਰਖ ਉਭਰੇ ਭਾਗ। ਹੁਣ ਇਹੀ ਯਾਦ ਦਹਾਨੀ, ਕਿਉਂਕਿ ਇਸੇ ਥਾਟ ਨਾਲ ਇੱਕ ਪਾਸੇ ਉਹਨਾਂ ਨੇ ਰੱਬ ਦੀ ਯਾਦ ਦਾ ਭਰੇ ਸਰੋਵਰ ਦੀ ਗੱਲ ਕੀਤੀ, ਫਿਰ ਸਾਡੀ ਹਿਊਮਨ ਬਾਡੀ, ਇਨਸਾਨੀ ਜਿਸਮ ਦੇ ਫਨਾਹ ਹੋਣ ਦੀ ਗੱਲ ਕੀਤੀ, ਕਿ ਭਾਈ ਇਹੀ ਮੌਕਾ ਹੈ, ਰੱਬ ਨੇ ਹਮੇਸ਼ਾ ਰਹਿਣਾ, ਆਦ ਸੱਚ ਜੁਗਾਦ ਸੱਚ। ਔਰ ਇਸ ਸ਼ਲੋਕ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਸਰੀਰ ਹੈ, ਦਹਿ ਦਿਸ ਲਾਗੀ, 10 ਦਿਸ਼ਾਵਾਂ ਦੇ ਵਿੱਚ, ਕਿ ਸਾਡੇ ਮਨ ਦੇ ਵਿੱਚ ਇੰਨੀ ਭਟਕਣ ਹੈ, ਅਸੀਂ ਸਾਰੀ ਉਮਰ ਡਿਜ਼ਾਇਰਸ ਦੇ ਵਿੱਚ ਇਨ ਆਲ ਡਾਇਰੈਕਸ਼ਨ, 10 ਡਾਇਰੈਕਸ਼ਨ ਮੇਨ ਤਾਂ 4 ਹੀ ਹੁੰਦੀਆਂ ਨੇ, ਫਿਰ ਤੁਸੀਂ ਉਹਨਾਂ ਨੂੰ ਨਾਰਥ ਈਸਟ ਔਰ ਸਾਊਥ ਈਸਟ, ਉਹਦੇ ਨਾਲ 10 ਡਾਇਰੈਕਸ਼ਨ ਹੈ, ਦਹਿ ਦਿਸ ਧਾਵੇ, 10 ਦਿਸ਼ਾਵਾਂ ਕਿਹਾ। ਔਰ ਇਹ 10 ਦਿਸ਼ਾਵਾਂ ਦੇ ਵਿੱਚ ਸਾਡਾ ਮਨ ਦੌੜਨ ਵਾਲਾ ਹੈ, ਜਿਹਦੇ ਬਾਰੇ ਅਸੀਂ ਇਹ ਪੜ੍ਹਦੇ ਹਾਂ ਕਿ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾ ਪਾਲੇ। ਕਦੇ 7ਵੇਂ ਅਸਮਾਨ ਤੇ ਹੈ, ਕਦੇ ਪਤਾਲ 'ਚ ਵੜ ਗਿਆ, ਇਹਨੇ ਮਨ ਨੇ ਟਿਕ ਕੇ ਨਹੀਂ ਬਹਿਣਾ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ 10 ਪਾਸਿਓਂ, ਹਰ ਪਾਸਿਓਂ ਡਿਜ਼ਾਇਰਸ ਦੀ, ਤ੍ਰਿਸ਼ਨਾ ਦੀ, ਭੁੱਖ ਦੀ, ਲਾਲਚ ਦੀ ਅੱਗ ਲੱਗੀ ਹੋਈ ਹੈ। ਪੰਡਤ ਪੰਡਤ ਜਲ ਮੂਏ, ਮੂਰਖ ਉਭਰੇ ਭਾਗ। ਕਿ ਜਿਹੜੇ ਲੋਕ ਆਪਣੇ ਆਪ ਨੂੰ ਲਰਨਡ, ਸਿਆਣੇ ਕਹਿੰਦੇ ਨੇ, ਉਹ ਵੀ ਇਸ ਮਾਇਆ ਦੀ ਅੱਗ ਦੇ ਵਿੱਚ ਸੜ ਰਹੇ ਨੇ।
ਤੇ ਜਿਨ੍ਹਾਂ ਨੂੰ ਕਈ ਵਾਰ ਇਹ ਬ੍ਰਾਹਮਣ, ਇਹ ਪੰਡਤ, ਇਹ ਲਰਨਡ ਲੋਕ ਮੂਰਖ ਬਿਆਨਦੇ ਨੇ, ਉਹ ਰੱਬ ਦੇ ਨਜ਼ਰ ਦੇ ਥੱਲੇ ਆ ਕੇ ਭਾਗਵਾਨ ਹੋ ਜਾਂਦੇ ਨੇ। ਉਹ ਇਸ ਤੋਂ ਬਚ ਜਾਂਦੇ ਨੇ ਕਿ ਇਸ ਮਾਇਆ ਦੀ ਅੱਗ ਦੇ ਵਿੱਚ ਉਹ ਸੜਦੇ ਨਹੀਂ, ਉਹ ਉਸ ਰੱਬ ਦੇ ਨਾਲ ਜੁੜੇ ਹੋਏ ਨੇ। ਜਿਹੜਾ ਕਬੀਰ ਸਾਹਿਬ ਨੇ ਕਿਹਾ ਸੀ ਕਿ ਇਹ 2 ਅੱਖਰ ਕਦੇ ਨਹੀਂ ਮਰਦੇ, ਰੱਬ ਦੇ ਵੀ 2 ਹੀ ਅੱਖਰ ਨੇ। ਔਰ ਇਹੀ ਜਿਸ ਨੂੰ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਉਹ ਰੱਬ ਸਾਰਿਆਂ ਦਾ ਹੈ, ਹਾਂਜੀ, ਰੱਬੁਲ ਆਲਮੀਨ, ਆਲਮ ਦਾ ਰੱਬ ਹੈ, ਤੇ ਉਹਨੇ ਹੀ ਰਹਿਣਾ। ਬਾਕੀ ਹਰ ਚੀਜ਼ ਜੋ ਅਸੀਂ ਦੇਖਦੇ ਹਾਂ ਉਸ ਦਾ ਅੰਤ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।